ਅੱਜ ਗੱਲਾਂ ਕਰਨੀਆਂ ਨੇ ਦੋ। ਇੱਕ ਤੁਹਾਨੂੰ ਦੱਸਣੀ ਹੈ ਅੱਜ ਦੀ ਯਾਰੀ ਤੇ ਇੱਕ ਤੁਹਾਨੂੰ ਦੱਸਣੀ ਪੁਰਾਣੇ ਵਕਤ ਦੀ ਯਾਰੀ ਤੇ ਲੋਕ ਕਿਵੇਂ ਆਪਣੀ ਯਾਰੀ ਨਿਭਾਉਂਦੇ ਸਨ। ਪੁਰਾਣੇ ਵਕਤ ਦਾ ਦੌਰ ਸੀ, ਸਊਦੀਆ ਦੇ ਵਿੱਚ ਨਾ ਦੋ ਯਾਰ ਸਨ, ਆਪਸ ਦੇ ਵਿੱਚ ਵਾਹਵਾ ਯਾਰੀ ਸੀ ਉਹਨਾਂ ਦੀ। ਇੱਕ ਉਹਨਾਂ ਦੇ ਵਿੱਚੋਂ ਫੌਤ ਹੋ ਗਿਆ ਤੇ ਉਹਦੇ ਸਿਰ ਕਰਜ਼ਾ ਸੀ, ਦੂਸਰੇ ਨੂੰ ਪਤਾ ਸੀ ਉਹਦੇ ਸਿਰ ਕਰਜ਼ਾ ਵੇ। 3000 ਰਿਆਲ ਉਹਨੇ ਕਿਸੇ ਦਾ ਦੇਣਾ ਸੀ। ਉਹ ਜਦੋਂ ਫੌਤ ਹੋਣ ਤੋਂ ਉਹਦੇ ਕੋਈ 5-10 ਦਿਨਾਂ ਬਾਅਦ ਜਿਹੜਾ ਉਹਦਾ ਯਾਰ ਸੀ ਨਾ ਉਹਦੇ ਕੋਲ ਗਿਆ ਤੇ ਉਹਨੂੰ ਜਾ ਕੇ ਕਹਿੰਦਾ ਵੀ ਤੇਰੇ ਯਾਰ ਕੋਲੋਂ ਮੈਂ ਕਰਜ਼ਾ ਲੈਣਾ। ਤੇ ਉਹਦੇ ਮੁੰਡਿਆਂ ਨੇ ਮੈਨੂੰ ਜਵਾਬ ਦੇ ਦਿੱਤਾ ਤੇ ਚੱਲ ਮੇਰੇ ਨਾਲ ਤੇ ਉਹਨਾਂ ਕੋਲ ਚੱਲ ਕੇ ਤੇ ਮੈਨੂੰ ਕਰਜ਼ਾ ਲੈ ਦੇ। ਉਹ ਗਿਆ ਉਹਦੇ ਕੋਲ ਜਾ ਕੇ ਉਹਨਾਂ ਦਾ ਵੀ ਤੁਹਾਡੇ ਪਿਓ ਨੇ ਕਰਜ਼ਾ ਦੇਣਾ, ਇਹਦਾ 3000 ਰਿਆਲ ਤੇ ਇਹਨੂੰ ਵਾਪਸ ਦੇ ਦਿਓ। ਉਹਨਾਂ ਮੁੰਡਿਆਂ ਨੇ ਆਖਿਆ ਵੀ ਸਾਡਾ ਪਿਓ ਸਿਰਫ 6000 ਤੇ ਰਿਆਲ ਛੱਡ ਕੇ ਗਿਆ ਸੀ, 3000 ਅਗਰ ਅਸੀਂ ਇਹਨੂੰ ਦੇ ਦਈਏ ਤੇ ਸਾਡੇ ਕੋਲ ਪਿੱਛੇ ਕੀ ਬਚਦਾ ਵੇ, ਅਸੀਂ ਨਹੀਂ ਦੇਣਾ ਕਰਜ਼ਾ। ਉਹਨਾਂ ਜਵਾਬ ਦੇ ਦਿੱਤਾ। ਉਹ ਦੋਵੇਂ ਬੰਦੇ ਵਾਪਸ ਆ ਗਏ। ਜਦੋਂ ਵਾਪਸ ਆਏ ਨਾ ਤੇ ਜਿਹੜਾ ਉਹਦਾ ਯਾਰ ਸੀ ਨਾ ਉਹਨੂੰ ਨਾ ਰਾਤ ਖਿਆਲ ਆਇਆ ਵੀ ਯਾਰ ਉਹ ਮੇਰਾ ਵੀ ਤੇ ਯਾਰ ਸੀ, ਨਹੀਂ ਉਹਦੇ ਮੁੰਡੇ ਕਰਜ਼ਾ ਲਾਉਂਦੇ ਤੇ ਉਹਦਾ ਮੈਂ ਅੱਜ ਕਰਜ਼ਾ ਲਾ ਦੇਣਾ ਵਾ। ਉਹਨੇ ਨਾ ਆਪਣੀ ਦੁਕਾਨ ਵੇਚੀ, ਦੁਕਾਨ ਵੇਚ ਕੇ ਤੇ ਉਹ 3000 ਰਿਆਲ ਉਹਦਾ ਕਰਜ਼ਾ ਲਾਤਾ। ਜਦੋਂ ਉਹ ਦਿੱਤਾ ਨਾ, ਜਦੋਂ ਉਹਨੂੰ ਪਤਾ ਲੱਗਾ ਨਾ ਵੀ ਇਹਨੇ ਆਪਣੀ ਦੁਕਾਨ ਵੇਚ ਕੇ ਕਰਜ਼ਾ ਲਾਇਆ, ਉਹਨੇ 1000 ਰਿਆਲ ਉਹਨੂੰ ਵਾਪਸ ਕਰ ਦਿੱਤਾ। ਇਹ ਬੰਦਾ ਹੱਕੀ ਸੱਚੀ ਆਪਣੀ ਕਿਤਾਬ ਤੇ ਖੁਦ ਲਿਖਿਆ ਉਹਨੇ। ਉਹ ਆਂਦਾ ਜਦੋਂ 1000 ਉਹ ਮੈਨੂੰ ਵਾਪਸ ਕਰ ਗਿਆ ਤੇ 1500 ਮੇਰੀ ਦੁਕਾਨ ਵਾਲਾ 'ਚ ਮੈਨੂੰ ਬਚਿਆ ਸੀ, 2500 ਰਿਆਲ ਮੇਰੇ ਕੋਲ ਸੀ ਟੋਟਲ। ਜਦੋਂ ਮਾਰਕੀਟ ਦੇ ਵਿੱਚ ਪਤਾ ਲੱਗਾ ਨਾ ਕਿ ਯਾਰ ਇਸ ਬੰਦੇ ਨੇ ਆਪਣੇ ਯਾਰ ਦੀ ਖਾਤਰ ਇੰਨੀ ਕੁਰਬਾਨੀ ਦੇ ਦਿੱਤੀ ਏ, ਤੇ ਉਹ ਇੱਕ ਬੰਦਾ ਦੁਕਾਨ ਵਾਲਾ ਸੀ, ਉਹਨੇ ਆਖਿਆ ਮੇਰੇ ਗੋਦਾਮ ਦੇ ਵਿੱਚ ਤੂੰ ਫ੍ਰੀ ਆਪਣਾ ਸਮਾਨ ਰੱਖ ਕੇ ਵੇਚ ਸਕਣਾ ਵੇਂ, ਮੈਂ ਤੇਰੇ ਕੋਲ ਕਿਰਾਇਆ ਨਹੀਂ ਲਾਉਂਦਾ ਜਦੋਂ ਤੱਕ ਤੇਰੇ ਹਾਲਾਤ ਨਾ ਠੀਕ ਹੋ ਜਾਣ। ਉਹ ਆਂਦਾ ਮੈਂ ਆਪਣੀ ਦੁਕਾਨ ਦਾ ਉਹਦਾ ਸਮਾਨ ਅਜੇ ਸੈੱਟ ਕਰ ਰਿਹਾ ਸਾਂ ਤੇ ਨਾਲ ਦੀ ਦੁਕਾਨ ਵਾਲੇ ਨੇ ਮੈਨੂੰ ਇੱਕ ਟਰੱਕ ਪੂਰਾ ਭਰਿਆ ਸਮਾਨ ਦਾ ਮੰਗਵਾ ਕੇ ਦੇ ਦਿੱਤਾ। ਉਹ ਆਂਦਾ ਵੀ ਅੱਧੇ ਪੈਸੇ ਤੂੰ ਮੈਨੂੰ ਦੇ ਦੇ ਤੇ ਅੱਧੇ ਜਿਹੜੇ ਤੈਨੂੰ ਮੈਂ ਛੱਡੇ, ਤੇ ਗਾਂ ਵਿੱਚ ਜਦੋਂ ਤੈਨੂੰ ਜ਼ਰੂਰਤ ਹੋਵੇ ਨਾ ਤੂੰ ਮੇਰੇ ਕੋਲ ਸਮਾਨ ਲੈ ਸਕਣਾ, ਮੈਨੂੰ ਵੇਚ ਕੇ ਦੁਬਾਰਾ ਪੈਸੇ ਦੇ ਦੀ। ਉਹ ਬੰਦਾ ਆਂਦਾ ਵੇ ਵੀ ਮੈਨੂੰ ਅਜੇ 10 ਸਾਲ ਹੋਏ ਨੇ ਆਪਣੇ ਯਾਰ ਦਾ ਕਰਜ਼ਾ ਲਾਏ ਨੂੰ, ਤੇ ਇਸ ਸਾਲ ਮੈਂ 5 ਮਿਲੀਅਨ ਜਿਹੜਾ ਨਾ ਉਹ ਆਪਣੇ ਕਾਰੋਬਾਰ ਦੇ ਵਿੱਚੋਂ ਜ਼ਕਾਤ ਕੱਢੀ ਸੀ, ਜਿਹੜਾ ਪਿਛਲਾ ਰਮਜ਼ਾਨ ਗੁਜ਼ਰ ਗਿਆ ਇਹਦੇ ਵਿੱਚ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਕਿਸੇ ਵੀ ਯਾਰ ਦੀ ਖਾਤਰ ਜਾਂ ਆਪਣੇ ਭੈਣ ਭਰਾ ਦੀ ਖਾਤਰ ਡਾਜ਼ ਖਾਂਦੇ ਜੇ ਨਾ, ਤੇ ਉਹ ਤੁਹਾਡੀ ਡਾਜ਼ ਨਹੀਂ ਹੁੰਦੀ ਬਲਕਿ ਉਹ ਤੁਹਾਡੀ ਕਾਮਯਾਬੀ ਦਾ ਰਾਜ਼ ਹੁੰਦਾ ਹੈ। ਤੇ ਜਿਹੜਾ ਅੱਜ ਦਾ ਦੌਰ ਹੈ, ਅੱਜ ਦੇ ਦੌਰ ਦੇ ਵਿੱਚ ਬੰਦੇ ਉਹਦੇ ਨਾਲ ਯਾਰੀ ਲਾਉਂਦੇ ਨੇ ਜਿਹਦੀ ਕੋਈ ਭੈਣ ਜਵਾਨ ਹੋਵੇ ਜਾਂ ਜਿਹਦੇ ਘਰ ਦੇ ਵਿੱਚ ਕੋਈ ਸੋਹਣਾ ਜੀ ਹੋਵੇ। ਦੂਸਰੇ ਬੰਦੇ ਨਾਲ ਕੋਈ ਬੰਦਾ ਯਾਰੀ ਨਹੀਂ ਲਾਉਂਦਾ, ਕਿਉਂਕਿ ਬਗੈਰਤਾਂ ਦੀ ਅਕਸਰੀਅਤ ਜਿਹੜੀ ਇਹ ਵੱਧ ਗਈ ਹੈ ਤੇ ਬਗੈਰਤ ਮਾਈਆਂ ਦੇ ਬਗੈਰਤ ਬੱਚੇ ਗਾਂ ਪੈਦਾ ਹੋ ਰਹੇ ਨੇ ਜਿਹੜੇ ਚਵਲਾ ਮਾਰਦੇ ਨੇ। ਤੇ ਇਹਨਾਂ ਤੋਂ ਦੂਰ ਰਿਹਾ ਕਰੋ ਤੇ ਇਹਨਾਂ ਤੋਂ ਬਚ ਕੇ ਰਿਹਾ ਕਰੋ। ਤੇ ਮੇਰੀ ਦੁਆ ਹੈ ਜਿੱਥੇ ਵੀ ਰਵੋ ਖੁਸ਼ ਰਵੋ, ਹੱਸਦੇ